ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਅਰਸ। ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ ਪਿਛਲੇ ਲਗਭਗ 7 ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਹੈ। ਇਸ ਸਮੇਂ ਦੌਰਾਨ ਬਾਪੂ ਜੀ ਨੂੰ, ਉਹਨਾਂ ਦੇ ਪਰਿਵਾਰ ਤੇ ਸਪੋਰਟਰਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਬਰਦਸਤੀ ਘਰੋਂ ਚੁੱਕਣਾ, ਹਸਪਤਾਲ ਦੇ ਵਿੱਚ ਦਾਖਲ ਕਰਨਾ, ਜ਼ਬਰਦਸਤੀ ਨੱਕ ਨਾਲ ਟਾਂਕੇ ਲਗਾ ਕੇ ਫੂਡ ਪਾਈਪਸ ਲਗਾਉਣਾ, ਬਾਰ-ਬਾਰ ਤੰਗ ਪਰੇਸ਼ਾਨ ਕਰਨਾ, ਹਸਨਪੁਰ ਪਿੰਡ ਵਿੱਚ ਆਏ ਲੋਕਾਂ ਤੇ ਲਾਠੀ ਚਾਰਜ ਕਰਨਾ, ਬੇਕਸੂਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਤਾਂ ਪੰਜਾਬ ਪੁਲਿਸ ਦਾ ਰੋਜ਼ ਦਾ ਕੰਮ ਬਣ ਗਿਆ ਹੈ। ਪਰ ਪੁਲਿਸ ਨੇ ਤਾਂ ਹੁਣ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਗੁਰਦੁਆਰੇ ਤੱਕ ਜਾਣ ਤੇ ਵੀ ਰੋਕ ਲਗਾ ਦਿੱਤੀ ਹੈ। ਵਿਰੋਧ ਕਰਨ ਵਾਲੀਆਂ ਸੰਗਤਾਂ ਤੇ ਤਸ਼ੱਦਦ ਕੀਤਾ ਗਿਆ, ਪੱਤਰਕਾਰਾਂ ਦੇ ਵੀ ਕੈਮਰੇ ਖੋਏ ਗਏ, ਬੀਬੀਆਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ, ਕੁੱਟਮਾਰ ਕਰਕੇ ਹਰਾਸ ਕੀਤਾ ਗਿਆ। ਇੱਕ NRI ਬੀਬੀ ਹਰਦੀਪ ਕੌਰ ਨਾਲ ਵੀ ਪੁਲਿਸ ਨੇ ਮਿਸਬਿਹੇਵ ਕੀਤਾ। ਅੱਜ ਅਸੀਂ ਇਸ ਘਟਨਾ ਦੇ ਵੇਰਵੇ ਲੈਣ ਲਈ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸਪੁੱਤਰ ਸਰਦਾਰ ਰਵਿੰਦਰਜੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਪਿੰਡ ਹਸਨਪੁਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਦੀ ਅਪਡੇਟ ਦਿਓ ਤੇ ਉਸ ਤੋਂ ਬਾਅਦ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਦੇ ਵੀ ਸਾਡੇ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਬਾਪੂ ਜੀ ਦੀ ਸਿਹਤ ਹੁਣ, ਉਹਨਾਂ ਦਾ ਭਾਰ ਤਕਰੀਬਨ 40 ਕਿਲੋ ਰਹਿ ਗਿਆ। ਬਹੁਤ ਥੋੜਾ ਭਾਰ ਰਹਿ ਗਿਆ ਉਹਨਾਂ ਦਾ, ਤੇ ਕਿਉਂਕਿ ਉਹਨਾਂ ਨੇ ਦੁਬਾਰਾ ਪਾਣੀ ਪੀਣਾ ਸ਼ੁਰੂ ਕਰ ਲਿਆ ਸੀਗਾ, ਇਸ ਲਈ ਉਹਨਾਂ ਦਾ ਜਿਹੜਾ ਆਵਾਜ਼ ਖਤਮ ਹੋ ਗਈ ਸੀਗੀ, ਉਹ ਮੂੰਹ ਡਰਾਈ ਹੋਣ ਦੇ ਨਾਲ ਉਹ ਥੋੜਾ ਬਹੁਤਾ ਹੁਣ ਬੋਲਣ ਲੱਗ ਗਏ। ਉਹਨਾਂ ਦੀ ਕਮਜ਼ੋਰੀ ਨਿਰੰਤਰ ਉਸੇ ਤਰੀਕੇ ਦੇ ਨਾਲ ਕਮਜ਼ੋਰੀ ਹੋਈ ਜਾਂਦੀ ਆ। ਹੁਣ ਉਹ ਬਿਲਕੁਲ ਹੀ ਹਿਲ ਚੁਲ ਨਹੀਂ ਸਕਦੇ। ਡਾਕਟਰਾਂ ਨੇ ਸਾਨੂੰ ਇਹ ਕਿਹਾ ਹੋਇਆ, ਜਦੋਂ ਉੱਥੇ ਐਕਟੀ ਚੱਕ ਕੇ ਗਏ ਸੀਗੇ ਹਸਪੀਟਲ, PMC ਆਨੰਦ ਮੈਡੀਕਲ ਕਾਲਜ ਵਾਲਿਆਂ ਨੇ ਇਹ ਕਿਹਾ ਸੀ ਵੀ ਹੁਣ ਬਾਪੂ ਜੀ ਦਾ ਸਰੀਰ ਨੂੰ ਹੱਥ ਲਾ ਕੇ ਇਹਨਾਂ ਨੂੰ ਚੁੱਕਿਓ ਨਾ, ਇਹਨਾਂ ਨੂੰ ਬਣਿਆ ਬਣਾਇਆ ਗੱਦਾ ਹੀ ਚੱਕ ਲਿਆ ਕਰੋ, ਕਿਉਂਕਿ ਸਰੀਰ ਦੇ ਵਿੱਚ ਚਰਬੀ ਤੇ ਮਾਸ ਹੁਣ ਬਿਲਕੁਲ ਖਤਮ ਵਾਂਗੂ ਆ। ਕੱਲੀਆਂ ਜਿਵੇਂ ਹੱਡੀਆਂ ਦੇ ਉੱਤੇ ਕੱਲਾ ਚਮੜੀ ਹੋਈ ਰਹਿ ਗਈ। ਇਹਨਾਂ ਦੀਆਂ ਇਹ ਨਾ ਹੋਵੇ ਕੋਈ ਹੱਡੀਆਂ ਨਿਕਲ ਜਾਣ ਜਾਂ ਇਹਨਾਂ ਦੀ ਕੋਈ ਹੱਡੀ ਟੁੱਟ ਜੇ ਜਾਂ ਮੋਢਾ ਗੋਡਾ ਕੋਈ ਨਿਕਲ ਜਾਵੇ। ਸੋ ਪਰ ਬਾਪੂ ਜੀ ਫਿਰ ਵੀ ਚੜ੍ਹਦੀ ਕਲਾ ਚ ਨੇ, ਹੌਸਲੇ ਚ ਨੇ ਤੇ ਆਪਦੇ ਮਿਸ਼ਨ ਦੇ ਲਈ ਦਿਨੋਂ ਦਿਨ ਵਧੀਆ ਮਤਲਬ ਸੋਚ ਰਹੇ ਨੇ ਵੀ ਉਹ ਕਾਮਯਾਬ ਨੇ। ਜੀ ਤੇ ਵੀਰ, ਜਿਹੜੀ ਘਟਨਾ ਵਾਪਰੀ ਹੈ ਇਸ ਦੇ ਵੀ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਘਟਨਾ ਇਸ ਤਰ੍ਹਾਂ ਦੀ ਸੀਗੀ ਵੀ ਬਾਪੂ ਜੀ ਨੇ ਪਰਸੋਂ ਚੌਥੇ ਇਹ ਮਤਲਬ ਕੀਤਾ, ਜ਼ਾਹਰ ਕੀਤਾ ਵੀ ਉਹਨਾਂ ਨੂੰ ਅਖੰਡ ਪਾਠ ਸਰਵਣ ਕਰਨ ਦੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਆਈ। ਅਸੀਂ ਕਿਹਾ ਜੀ ਠੀਕ ਆ, ਤੇ ਕਿਉਂਕਿ ਇਹ ਕੋਈ ਮਤਲਬ ਪਰਿਵਾਰਕ ਫੈਸਲਾ ਹੀ ਸੀਗਾ। ਅਸੀਂ ਗੁਰਦੁਆਰਾ ਸਾਹਿਬ ਅਖੰਡ ਪਾਠ ਆਰੰਭ ਕਰਾਉਣਾ, ਨੈਕਸਟ ਡੇ ਕਰਾਉਣਾ ਸੀਗਾ। ਜਦੋਂ ਅਸੀਂ ਘਰੋਂ ਅਖੰਡ ਪਾਠ ਆਰੰਭ ਕਰਨ ਲਈ ਨਿਕਲੇ ਤਾਂ ਤਰ੍ਹਾਂ ਦੇ ਵਿੱਚ ਜਿਹੜੇ ਦੋ ਪੁਲਿਸ ਮੁਲਾਜ਼ਮ ਸੀਗੇ, ਪਰ ਉਹਨਾਂ ਦੇ ਵਿੱਚੋਂ ਦੋ ਨੇ ਕਾਫੀ ਹੱਦ ਤੱਕ ਬਾਪੂ ਜੀ ਦੀ ਗੱਡੀ ਰੋਕੀ। ਸਿੰਘਾਂ ਨੇ ਉਹਨਾਂ ਨੂੰ ਫੜ ਕੇ, ਕਿਉਂਕਿ ਸਿਵਲ ਸੀਗੇ, ਇਹ ਨਹੀਂ ਸੀ ਪਤਾ ਵੀ ਇਹ ਕੌਣ ਨੇ, ਬਾਅਦ ਚ ਪਤਾ ਲੱਗਿਆ ਵੀ ਉਹ ਪੁਲਿਸ ਮੁਲਾਜ਼ਮ ਸੀ। ਤੇ ਸਿੰਘਾਂ ਨੇ ਉਹ ਸਿਵਲ ਵਰਦੀ ਸੀਗੇ, ਫੜ ਕੇ ਪਰੇ ਕਰਤੇ ਤੇ ਅਸੀਂ ਗੁਰਦੁਆਰੇ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ। ਤੇ ਉੱਥੇ ਪਹੁੰਚ ਕੇ ਜਦੋਂ ਅਖੰਡ ਪਾਠ ਆਰੰਭ ਹੋ ਗਿਆ ਤਾਂ ਉਦੋਂ ਥੋੜੇ ਦੇਰ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਪੰਜਾਬ ਪੁਲਿਸ ਮਤਲਬ ਉੱਥੇ ਪਹੁੰਚ ਗਈ। ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਇੱਕੋ ਹੀ ਗੱਲ ਸ਼ੁਰੂ ਕਰਤੀ ਵੀ ਅਸੀਂ ਬਾਪੂ ਜੀ ਨੂੰ ਘਰੇ ਛੱਡ ਕੇ ਆਉਣਾ, ਤੁਸੀਂ ਇਹਨਾਂ ਨੂੰ ਲੈ ਜਾਓ ਆਪ ਪਿਆਰ ਨਾਲ, ਨਹੀਂ ਅਸੀਂ ਕਿਸੇ ਕੀਮਤ ਤੇ ਵੀ ਇਹਨਾਂ ਨੂੰ ਘਰੇ ਛੱਡ ਕੇ ਆਵਾਂਗੇ। ਉੱਥੇ ਖੈਰ ਉਹਨਾਂ ਦੇ ਨਾਲ ਕਾਫੀ ਸਿੰਘਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਰੋਕਿਆ ਜਾਵੇ, ਪੁਲਿਸ ਨੂੰ ਵੀ। ਇਹਨਾਂ ਨੇ ਪਾਠ ਹੀ ਸੁਣਨਾ ਇਹਨਾਂ ਨੇ, ਹੋਰ ਤਾਂ ਕੁਛ ਕਰ ਨਹੀਂ ਰਹੇ। ਤੇ ਪਰ ਨਹੀਂ, ਫਾਈਨਲੀ ਉਹਨਾਂ ਨੇ ਮੈਨੂੰ ਵੀ ਅੰਡਰ ਅਰੈਸਟ ਕਰਕੇ ਮੈਨੂੰ ਵੀ ਇੱਕ ਪਾਸੇ ਖੜਾ ਲਿਆ ਤੇ ਇੱਥੋਂ ਤੱਕ ਐਸਐਚਓ ਹਰਜਿੰਦਰ ਸਿੰਘ ਨੇ ਮੁੱਲਾਂਪੁਰ ਦਾਖਾ ਦੇ, ਉਹਨਾਂ ਨੇ ਇਹ ਵੀ ਕਿਹਾ ਵੀ ਇਹਦੇ ਤਾਂ ਪਰਚਾ ਆਲਰੇਡੀ ਦਰਜ ਹੋਇਆ, ਇਹਨੂੰ ਤਾਂ ਲੈ ਚੱਲੋ ਥਾਣੇ। ਇੰਨੇ ਨੂੰ ਇੱਕ ਬੀਬੀ ਆਈ ਹੋਈ ਸੀਗੀ ਆਪਣੇ ਬਾਹਰਲੀ ਸਟੇਟ ਤੋਂ, ਕਿਸੇ ਤੋਂ ਪਰਿਵਾਰ ਦੇ ਨਾਲ ਸੀਗੇ, ਤੇ ਉਹਨੂੰ
ਫੜ ਕੇ ਗੱਡੀ ਦੇ ਵਿੱਚ ਬਿਠਾ ਲਿਆ ਤੇ ਉਹਦੇ ਨਾਲ ਧੱਕਾ ਮੁੱਕੀ ਵੀ ਕੀਤੀ, ਉਹਦੇ ਬੀਬੀ ਨੂੰ ਕੁੱਟਿਆ ਉੱਥੇ। ਹੋਰ ਤਾਂ ਚਲੋ ਬਾਕੀ ਤਾਂ ਸਭ ਠੀਕ ਆ। ਤੇ ਜਿਹੜੇ ਪੱਤਰਕਾਰ ਸੀਗੇ ਉਹਨਾਂ ਦੇ ਕੈਮਰੇ ਖੋਲੇ ਸਾਰਿਆਂ ਦੇ ਜੀ, ਤੇ ਸਿੰਘਾਂ ਦੇ ਫੋਨ ਖੋਲੇ ਹਾਂਜੀ ਤੇ ਇੱਕ ਇੱਕ ਕਰਕੇ ਸਾਰਿਆਂ ਨੂੰ ਉੱਥੋਂ ਘਰਾਂ ਨੂੰ ਜਾਣ ਨੂੰ ਕਹਿਤਾ। ਜੀ, ਉਸ ਤੋਂ ਬਾਅਦ ਉਹਨਾਂ ਨੇ ਗੁਰਦੁਆਰੇ ਦੇ ਅੰਦਰੋਂ ਬਾਪੂ ਜੀ ਨੂੰ ਚੱਕਿਆ, ਜੀ, ਚੱਕ ਕੇ ਗੱਡੀ ਦੇ ਵਿੱਚ ਪਾ ਕੇ ਤੇ ਉਹਨਾਂ ਦੇ ਆਪ ਦੇ ਡਰਾਈਵਰ ਨੇ ਗੱਡੀ ਡਰਾਈਵ ਕਰਕੇ ਪੁਲਿਸ ਵਾਲੇ ਬਾਪੂ ਜੀ ਨੂੰ ਘਰੇ ਛੱਡ ਗਏ। ਜੀ, ਤੇ ਨਹੀਂ ਬਾਪੂ ਜੀ ਨੂੰ ਪਾਠ ਸਰਵਣ ਕੀਤਾ ਤੇ ਕਰਨ ਦਿੱਤਾ। ਜੀ, ਤੇ ਬਾਪੂ ਜੀ ਨੇ ਇੱਕੋ ਗੱਲ ਹੀ ਕਹੀ ਸੀ ਵੀ ਇਦੋਂ ਤਾਂ ਹੁਣ ਮੇਰੇ ਗੋਲੀ ਮਾਰ ਦਿਓ, ਜਾਂ ਮੈਨੂੰ ਘਰੇ ਕਿਉਂ ਛੱਡਣ ਲੱਗੇ ਹੋ, ਜੇ ਚੱਕੇ ਵੀ ਆ ਤਾਂ ਜਗ੍ਹਾ ਮੈਨੂੰ ਜੇਲ੍ਹਾਂ 'ਚ ਛੱਡੋ ਕਿਤੇ, ਹਾਂਜੀ, ਤੇ ਬਈ ਜਾਂ ਮੈਨੂੰ ਪਾਠ ਸੁਣਨ ਦਿਓ। ਇਸ ਤਰ੍ਹਾਂ ਦੀ ਇਹ ਸਾਰੀ ਘਟਨਾ ਸੀਗੀ ਜਿਹੜੀ ਬੜੀ ਨਿੰਦਣਯੋਗ ਸੀਗੀ, ਬਿਲਕੁਲ ਕਿਉਂਕਿ ਅਖੰਡ ਪਾਠ ਵੀ ਨਹੀਂ ਸੁਣਨ ਦੀ ਆਗਿਆ ਦਿੱਤੀ ਉਹਨਾਂ ਨੇ। ਜੀ। ਪਰ ਵੀਰ ਜੀ ਲਾਈਕ ਸਾਨੂੰ ਇਹ ਸਮਝ ਤੋਂ ਬਾਹਰ ਆ ਜਿਸ ਤਰ੍ਹਾਂ ਉਹ ਘਰ ਦੇ ਵਿੱਚ ਸੀਗੇ ਜਾਂ ਫਿਰ ਗੁਰਦੁਆਰੇ 'ਚ ਜਾਣਾ ਚਾਹੁੰਦੇ ਜਾਂ ਅਖੰਡ ਪਾਠ ਸੁਣਨਾ ਚਾਹੁੰਦੇ ਆ, ਉਹ 'ਚ ਡਿਫਰੈਂਸ ਕੀ ਪੰਜਾਬ ਪੁਲਿਸ ਨੂੰ ਇਸ ਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ ਹੈ? ਅਗਰ ਇਸ ਸਿੱਖ ਜਾਂ ਨਾਨਸਿੱਖ ਗੁਰਦੁਆਰੇ ਜਾ ਕੇ ਅਗਰ ਪਾਠ ਸਿਮਰਨ ਕਰਨਾ ਚਾਹੁੰਦਾ ਜਾਂ ਸੁਣਨਾ ਚਾਹੁੰਦਾ ਵਾ, ਉਸ ਦੇ ਵਿੱਚ ਉਹਨਾਂ ਨੂੰ ਕੀ ਪ੍ਰੋਬਲਮ ਸੀ? ਮੈਨੂੰ ਇਹ ਸਮਝ ਸਾਡੇ ਪਾਰ ਆ, ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ? ਇਹ ਤਾਂ ਜ਼ਬਰ ਦਾ ਅੰਤ ਆ ਜੀ। ਹੁਣ ਇਹ ਦੋ ਮਤਲਬ ਉਹਨਾਂ ਨੇ ਦੱਸਤਾ ਵੀ ਅਸੀਂ ਕਿੱਥੇ ਤੱਕ ਤੁਹਾਡੇ ਤੇ ਜ਼ਬਰ ਕਰ ਸਕਦੇ ਹਾਂ, ਵੀ ਤੁਹਾਨੂੰ ਪਾਠ ਵੀ ਨਹੀਂ ਸੁਣਨ ਦਿੰਦੇ। ਤੇ ਇਹੀ ਸੋਚਿਆ ਜਾ ਸਕਦਾ ਵੀ ਉਹ ਦਿਮਾਗੀ ਤੌਰ ਤੇ ਹੁਣ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ, ਉਹਨਾਂ ਨੂੰ, ਪਰਿਵਾਰ ਨੂੰ ਜੀ, ਤੇ ਦਿਮਾਗੀ ਤੌਰ ਤੇ ਉਹ ਟਾਰਚਰ ਕਰ ਰਿਹਾ ਇਹਦੇ ਨਾਲ। ਜੀ ਜੀ। ਤੇ ਵੀ ਜਿਸ ਤੁਹਾਨੂੰ ਵੀ 2-3 ਮਹੀਨਿਆਂ ਨੇ ਅਰੈਸਟ ਕੀਤਾ ਹੋਇਆ ਸੀ, ਹੁਣ ਵੀ ਤੁਹਾਨੂੰ ਕਹਿੰਦੇ ਸੀ ਇਹ ਤਾਂ ਪਹਿਲਾਂ ਪਰਚਾ ਕੱਟਿਆ ਹੋਇਆ ਵਾ, ਹੁਣ ਵੀ ਅਰੈਸਟ ਕਰ ਲੈਣੇ, ਕੀ ਤੁਹਾਨੂੰ ਵੀ ਤੰਗ ਪਰੇਸ਼ਾਨ ਕਰਦੇ ਨੇ ਉਹ ਇਸ ਤਰ੍ਹਾਂ? ਹਾਂਜੀ, ਮੈਨੂੰ ਹਾਊਸ ਅਰੈਸਟ ਕੀਤਾ ਹੋਇਆ, ਮੈਂ ਦਰਵਾਜ਼ੇ ਬਾਹਰ ਨਹੀਂ ਨਿਕਲ ਸਕਦਾ। ਅੱਜ ਹੁਣ ਰਾਤ ਦੀਆਂ ਸਪੈਸ਼ਲ ਹਦਾਇਤਾਂ ਨੇ, ਜਿਹੜੇ ਉਹ ਕਰਮਚਾਰੀ ਉਦੋਂ ਬਾਅਦ ਬਦਲਦੇ ਰਹਿੰਦੇ ਨੇ, ਘਰਾਂ 'ਚ ਖੜੇ ਨੇ ਜੀ, ਉਹਨਾਂ ਨੇ ਰਾਤ ਬਾਬਾ ਚਮਕੌਰ ਸਿੰਘ ਨੇ ਜਿਹੜੇ ਉਹਨਾਂ ਰਾਹੀਂ ਸੁਨੇਹਾ ਭੇਜਿਆ ਵੀ ਸ਼ੇਰ ਦਾ ਪ੍ਰੋਗਰਾਮ ਕੀ ਆ, ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਮੱਧ ਦੇ ਭੋਗ ਤੇ ਜਾ ਸਕਦੇ ਆ, ਕੱਲ ਉਹ ਨਹੀਂ ਜਾਣ ਦਿੱਤਾ ਜੀ। ਅੱਜ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ 9 ਵਜੇ ਭੋਗ ਪੈਣੇ ਆ, ਬਾਪੂ ਜੀ 9 ਵਜੇ ਗੁਰਦੁਆਰਾ ਸਾਹਿਬ ਜਾਣਗੇ ਤੇ 1 ਵਜੇ ਹੋਣਗੇ। ਹਾਂਜੀ। ਤੇ ਜਦੋਂ ਬਾਬਾ ਜੀ ਨੇ ਜਾ ਕੇ ਉਹਨਾਂ ਨੂੰ ਦੱਸਿਆ 9 ਵਜੇ ਜਾਣਗੇ ਤੇ ਆਪਣੇ 1 ਵਜੇ ਘਰੇ ਆ ਜਾਣਗੇ, ਹਾਂਜੀ, ਤਾਂ ਉਹਨਾਂ ਨੇ ਉਸੇ ਹੀ ਵਕਤ ਬਾਬਾ ਜੀ ਕੋਲ ਸੁਨੇਹਾ ਭੇਜਤਾ ਵੀ ਕੱਲ ਨੂੰ ਹਾਂਜੀ ਅਸੀਂ ਬਿਲਕੁਲ ਨਹੀਂ ਜਾਣ ਦੇਣਾ ਜੀ, ਕੱਲ ਨੂੰ ਜਾਂ ਆਰ ਦੀ ਜਾਂ ਪਾਰ ਦੀ ਹੋਊਗੀ, ਇਸ ਲਈ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰਨ। ਤੇ ਜਦੋਂ ਇਹ ਪਤਾ ਲੱਗਿਆ ਤਾਂ ਫਿਰ ਕਾਫੀ ਔਖਾ ਲੱਗਿਆ। ਹੁਣ ਦੇਖੋ ਅੱਜ 11 ਵਜੇ 10-11 ਵਜੇ ਬਾਪੂ ਜੀ ਜਦੋਂ ਗੁਰਦੁਆਰਾ ਸਾਹਿਬ ਜਾਣਗੇ, ਹਾਂਜੀ, ਜਦੋਂ ਕੀ ਮਾਹੌਲ ਹੋਊਗਾ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ, ਪਰ ਐਡਮਿਨਿਸਟ੍ਰੇਸ਼ਨ ਦਾ ਸੁਨੇਹਾ ਇਹੀ ਆ ਵੀ ਅੱਜ ਜੇ ਘਰੋਂ ਬਾਹਰ ਨਿਕਲਣਗੇ ਤਾਂ ਆਰ ਦੀ ਹੋਊ ਜਾਂ ਪਾਰ ਦੀ ਹੋਊ, ਪਰ ਬਾਪੂ ਜੀ ਇਸ ਲਈ ਤਿਆਰ ਆ। ਉਹ ਕਹਿੰਦੇ ਆਰ ਦੀ ਪਾਰ ਦੀ ਹੋਊ ਤਾਂ ਚੰਗਾ ਹੋ ਜਾਊਗਾ, ਕੋਈ ਇਹਦੇ ਵਿੱਚ ਬਾਪੂ ਜੀ ਲਈ ਕੋਈ ਬਾਹਲੀ ਇਹ ਵੱਡੀ ਗੱਲ ਨਹੀਂ ਹੈਗੀ। ਉਹ ਕਹਿੰਦੇ ਵੀ ਮੈਂ ਚਾਹੂੰਗਾ ਹਾਂਜੀ ਕਿ ਜੇ ਕੋਈ ਸਭ ਤੋਂ ਪਹਿਲੀ ਗੋਲੀ ਖਾਣ ਲਈ ਪੁੱਛਦੀ ਮੈਂ ਤਿਆਰ ਆ, ਫਿਰ ਹੁਣ ਵੀ ਮੇਰੇ ਗੋਲੀ ਮਾਰੀ ਜਾਵੇ ਪਹਿਲਾਂ ਜੇ ਕੋਈ ਇਹੋ ਜਿਹੀ ਗੱਲ ਹੋਊਗਾ। ਜੀ ਜੀ। ਤੇ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ। ਹਮੇ ਬਹੁਤ ਸ਼ੇਮ ਵਾਲੀ ਗੱਲ ਹੈ ਕਿ ਸਪੈਸ਼ਲੀ ਇੰਡੀਅਨ ਗਵਰਨਮੈਂਟ ਆਪਣੇ ਆਪ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਕਹਿੰਦੀ, ਉਸ ਦੇ ਵਿੱਚ ਕਿਸ ਤਰ੍ਹਾਂ ਇਹ ਪੰਜਾਬ ਦੀ ਪੁਲਿਸ ਬਾਦਲ ਕੀ ਕਹਿੰਦੀ ਜਿਹੜੀ ਖਾਕੀ ਪੁਲਿਸ ਵਾਲੇ ਲੋਕ ਇਹ ਕਿਸ ਤਰ੍ਹਾਂ ਇਹ ਹਿਊਮਨ ਰਾਈਟਸ ਦੀ ਉਲੰਘਣਾ ਕਰਦੇ। ਇੱਕ ਬਾਪੂ ਜਿਹੜੇ ਇੰਨੇ ਬਜ਼ੁਰਗ ਨੇ ਉਹਨਾਂ ਤੇ ਵੀ ਕਿਸ ਤਰ੍ਹਾਂ ਤਸ਼ੱਦਦ ਕਰਦੇ ਨੇ, ਬੀਬੀਆਂ ਤਸ਼ੱਦਦ ਕਰਦੇ ਨੇ, ਹਿਊਮਨ ਰਾਈਟਸ ਦੀ ਉਲੰਘਣਾ ਬਾਰ-ਬਾਰ ਕਰ ਰਹੇ ਨੇ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਇੱਕ ਬਹੁਤ ਹੀ ਚੰਗਾ ਕੰਮ ਹੈ। ਆਲਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਆਲਸੋ ਲੀਗਲੀ ਹੈਗਾ, ਇਹ ਲੀਗਲ ਕੰਮ ਹੈ, ਪਰ ਫਿਰ ਵੀ ਪਤਾ ਨਹੀਂ ਕਿਉਂ ਇਹਨਾਂ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਪੰਜਾਬ ਸਰਕਾਰ ਦੀ। ਆਈ ਹੋਪ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਨੇ ਐਟਲੀਸਟ ਉਹਨਾਂ ਦੀਆਂ ਤਾਂ ਅੱਖਾਂ ਖੁੱਲ ਰਹੀਆਂ ਹੋਣਗੀਆਂ ਤਾਂ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਨੇ। ਪਰ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਈ ਨੋ ਤੁਹਾਡੇ ਕੋਲ ਟਾਈਮ ਬਹੁਤ ਲਿਮਿਟਡ, ਅੱਜ ਤੁਸੀਂ ਕਹਿ ਰਹੇ ਸੀ ਕਿ 10 ਮਿੰਟ ਗੱਲਬਾਤ ਕਰ ਸਕਦੇ ਹੋ ਕਿਉਂਕਿ ਤੁਹਾਡੀ ਵੀ ਤਬੀਅਤ ਠੀਕ ਨਹੀਂ ਹੈ ਤੇ ਬਾਪੂ ਜੀ ਦੀ ਤਬੀਅਤ ਵੀ ਠੀਕ ਨਹੀਂ ਹੈ, ਕਿਉਂਕਿ ਸਾਡੇ ਕੋਲ 1-ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਇਸ ਵੇਲੇ ਪਟੀਸ਼ਨ ਵੀ ਚੱਲ ਰਹੀ ਤਾਂ ਕਿ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹਨਾਂ ਤੱਕ ਪਟੀਸ਼ਨ ਪਹੁੰਚਾਈ ਜਾਵੇ। ਤੁਸੀਂ ਇਸ ਸੰਬੰਧੀ ਤੇ ਸਾਡੇ ਦਰਸ਼ਕਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ, ਇਸ ਬਾਰੇ ਸਾਨੂੰ ਦੱਸੋ। ਸੰਗਤਾਂ ਨੂੰ ਬਾਪੂ ਜੀ ਨੂੰ ਇੱਕੋ ਹੀ ਸੁਨੇਹਾ ਜੀ ਵੀ ਜਿੰਨਾ ਚਿਰ ਬੰਦੀ ਬਾਹਰ ਨਹੀਂ ਆਉਂਦੇ ਜਾਂ ਜਿੰਨਾ ਚਿਰ ਬਾਪੂ ਜੀ ਪੂਰੇ ਨਹੀਂ ਹੋ ਜਾਂਦੇ, ਮਤਲਬ ਆਖਰੀ ਦਮ ਤੱਕ ਬਾਪੂ ਜੀ ਇਹ ਆਪਦੀ ਲੜਾਈ ਲੜਨਗੇ, ਉਹਨਾਂ ਚਿਰ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਪੁਸ਼ਟ ਕਰਨ
ਦੇਸ਼ ਵਿਦੇਸ਼ ਦੀ ਸੰਗਤ ਨੇ ਜਿੰਨਾ ਸਹਿਯੋਗ ਦਿੱਤਾ ਉਹ ਜੀ। ਕਾਫੀ ਆ, ਮਤਲਬ ਠੀਕ ਚੱਲ ਰਿਹਾ। ਹਾਂਜੀ ਤੇ ਸਰਕਾਰ ਤੇ ਪ੍ਰੈਸ਼ਰ ਵੀ ਕਿਸੇ ਹੱਦ ਤੱਕ ਹੈਗਾ। ਜੀ ਸ਼ਾਂਤਮਈ ਤਰੀਕੇ ਦੇ ਨਾਲ ਇਸੇ ਤਰ੍ਹਾਂ ਜਸਟ ਅੱਗੇ ਤੁਰੇ ਚੱਲੋ, ਕੋਈ ਭੜਕਾਹਟ ਨਹੀਂ ਕਰਨੀ। ਜਿਵੇਂ ਜਿਹੜੇ ਜੀ। ਘਰਾਂ 'ਚ ਖੜੇ ਨੇ ਜੀ ਇਹੀ ਲੱਗ ਰਿਹਾ ਵੀ ਜਿਹੜੇ ਹਰ ਰੋਜ਼ ਇਹ ਲੜਨ ਨੂੰ ਫਿਰਦੇ ਚਾਹੁੰਦੇ ਆ ਵੀ ਕੋਈ ਭੜਕਾਹਟ ਪੈਦਾ ਕਰਕੇ ਇਸ ਸੰਘਰਸ਼ ਨੂੰ ਕੁਚਲ ਦਿੱਤਾ ਜਾਵੇ। ਪਰ ਉਹ ਸੰਗਤ ਨੂੰ ਬੇਨਤੀ ਆ ਵੀ ਨਹੀਂ, ਸ਼ਾਂਤੀ ਦੇ ਨਾਲ ਆਪਾਂ ਇਹਨੂੰ ਇੱਕ ਵਾਰੀ ਪਹਿਲਾਂ ਜਿੱਤ ਤੱਕ ਜਾਈਏ, ਉਸ ਤੋਂ ਬਾਅਦ ਇਹਨਾਂ ਗੱਲਾਂ ਬਾਰੇ ਸੋਚੀਏ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ। ਕਿਉਂਕਿ ਬੀਬੀ ਸਰਵਿੰਦਰ ਕੌਰ ਜੀ ਨਾਲ ਸਾਡੀ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ, ਪਰ ਆਈ ਨੋ ਕਿ ਉਹ ਵਾਪਿਸ ਅਮਰੀਕਾ ਆਏ ਹੋਏ ਨੇ ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ, ਤੁਹਾਡੇ ਕੋਲ ਸਾਰੀ ਅਸੀਂ ਅਪਡੇਟ ਲਈਏ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਅੱਜ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਬਾਪੂ ਜੀ ਦੀ ਸਿਹਤ ਸੰਬੰਧੀ ਸਾਨੂੰ ਅਪਡੇਟ ਦਿੱਤੀ। ਥੈਂਕ ਯੂ ਸੋ ਮਚ ਫॉर दैट। ਹੁਣ ਵੀਰ ਜੀ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.